ਲਹਿੰਦੇ ਪੰਜਾਬ ਤੋਂ ਕਿਸਾਨਾਂ ਦੇ ਬਾਰੇ ਇੱਕ ਮੰਦੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕਣਕ ਦਾ ਮੁੱਲ ਜਿਹੜਾ ਉਹ ਤੇ ਸਰਕਾਰ ਵੱਲੋਂ ਇਸ ਸਾਲ ਮਿੱਥਿਆ ਨਾ ਗਿਆ। ਪਰ ਲਹਿੰਦੇ ਪੰਜਾਬ 'ਚ ਕਣਕਾਂ ਦੀ ਵਾਢੀ ਸਮੇਂ 164 ਥਾਵਾਂ ਦੇ ਉੱਤੇ ਅੱਗ ਲੱਗ ਕੇ ਕਣਕ ਸੜਨ ਦੀ ਇੱਕ ਇਤਲਾਹ ਹੈ ਜਿਹੜੀ ਇਹ ਆਈ ਹੈ, ਜਿਹਦੇ ਤੋਂ ਕਿਸਾਨ ਨੇ ਜਿਹੜੇ ਉਹ ਕਾਫੀ ਦੁਖੀ ਨੇ। ਰੈਸਕਿਊ ਮਹਿਕਮੇ ਨੇ ਇਹ ਤਸਦੀਕ ਕੀਤੀ ਹੈ ਕਿ 164 ਥਾਵਾਂ ਦੇ ਉੱਤੇ ਲੱਗਣ ਵਾਲੀ ਇਸ ਅੱਗ ਦੇ ਨਾਲ ਕਣਕ ਦੀ ਪੱਕੀ ਪਕਾਈ ਔਰ ਕਈ ਥਾਂ ਤੇ ਵੱਡੀ ਵਢਾਈ ਔਰ ਕਈ ਥਾਂ ਤੇ ਥ੍ਰੈਸ਼ਰ ਲਾ ਕੇ ਕਣਕ ਦੀ ਛਾਂਟੀ ਹੈ ਜਿਹੜੀ ਉਹ ਚੱਲ ਰਹੀ ਸੀਗੀ ਔਰ ਇਸ ਅੱਗ ਲੱਗਣ ਤੋਂ ਬਾਅਦ ਸਭ ਕੁਝ ਸੜ ਕੇ ਸਵਾਹ ਹੋ ਗਿਆ। ਔਰ ਇਹਦੇ ਨਾਲ ਕੁੱਲ 750 ਏਕੜ ਤੇ ਲੱਗੀ ਕਣਕ ਹੈ ਜਿਹੜੀ 750 ਏਕੜ ਦੀ ਕਣਕ ਦਾ ਢੇਰ ਹੈ ਜਿਹੜਾ ਉਹ ਰਾਖ ਬਣ ਗਿਆ ਹੈ ਔਰ 750 ਏਕੜ ਦਾ ਨੁਕਸਾਨ ਹੋਇਆ ਹੈ। 164 ਥਾਵਾਂ ਜਿਨ੍ਹਾਂ 'ਚ ਇਹ ਅੱਗ ਲੱਗੀ ਹੈ ਉਹਦੇ 'ਚ ਸ਼ੇਖੂਪੁਰਾ, ਨਨਕਾਣਾ ਸਾਹਿਬ, ਖਾਨੇਵਾਲ, ਮੀਆਂ ਚਾਨੂ, ਹਾਫਸਾਬਾਦ ਔਰ ਇਸ ਤੋਂ ਅੱਡ ਲਹਿੰਦੇ ਪੰਜਾਬ ਦੇ ਹੋਰ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਚੋਂ ਇਹ ਖਬਰਾਂ ਸਾਹਮਣੇ ਆਈਆਂ ਕਿ ਫਸਲ ਹੈ ਜਿਹੜੀ ਉਹਨੂੰ ਅੱਗ ਲੱਗ ਗਈ ਔਰ ਉਸ ਤੋਂ ਬਾਅਦ ਅੱਗ ਬੁਝਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਜਾਂ ਰੈਸਕਿਊ ਦਾ ਮਹਿਕਮਾ ਜਦੋਂ ਤੱਕ ਆਇਆ ਉਦੋਂ ਤੱਕ ਫਸਲਾਂ ਨੇ ਜਿਹੜੀਆਂ ਉਹ ਸੜ ਗਈਆਂ। ਹਾਂ, ਜਦੋਂ ਰੈਸਕਿਊ ਦਾ ਮਹਿਕਮਾ ਆਇਆ ਤੇ ਕਈ ਫਸਲਾਂ ਨੇ ਜਿਹੜੀਆਂ ਉਹ ਬਚਾ ਲਈਆਂ ਗਈਆਂ, ਪਰ ਉਦੋਂ ਤੱਕ ਕਈ ਦਿਹਾਕੜੇ ਦੀਆਂ ਜਿਹੜੀਆਂ ਫਸਲਾਂ ਨੇ ਜਾਂ ਕਈ ਦਿਹਾਕੜੇ ਦੇ ਏਕੜ ਨੇ ਜਿਹੜੇ ਉਹ ਸੜ ਚੁੱਕੇ ਸਨ। ਇਹ ਕਣਕਾਂ ਨੂੰ ਅੱਗ ਲੱਗਣ ਦੀ ਜਿਹੜੀ ਵਜ੍ਹਾ ਰਿਪੋਰਟ ਕੀਤੀ ਗਈ ਹੈ ਉਹਦੇ ਵਿੱਚੋਂ ਕੁਝ ਤੇ ਟਿਊਬਲਾਂ ਦੇ ਉੱਤੇ ਜਾਂ ਮੋਟਰਾਂ ਦੇ ਉੱਤੇ ਲੱਗੇ ਟਰਾਂਸਫਾਰਮਰ ਨੇ ਜਿਹੜੇ ਉਹਨਾਂ ਦਾ ਸਪਾਰਕ ਹੋਣਾ, ਫਿਰ ਥ੍ਰੈਸ਼ਰ ਹੈ ਜਿਹੜੀ ਉਹਦੇ ਵਿੱਚੋਂ ਕਿਤੇ ਚੰਗਿਆੜੀ ਹੈ ਜਿਹੜੀ ਉਹਦਾ ਨਿਕਲ ਕੇ ਤੇ ਇਹ ਪੈ ਜਾਣਾ। ਔਰ ਇਸ ਤੋਂ ਅੱਡ ਹੋਰ ਕੁਝ ਵਜ੍ਹਾ ਨੇ ਜਿਹੜੀਆਂ ਉਹ ਦੱਸੀਆਂ ਗਈਆਂ। ਪਰ ਖਬਰ ਇਹ ਹੈ ਕਿ ਲਹਿੰਦੇ ਪੰਜਾਬ 'ਚ ਕਣਕਾਂ ਦੀ ਵਾਢੀ ਦੌਰਾਨ 164 ਥਾਵਾਂ ਤੋਂ ਕਣਕਾਂ ਨੂੰ ਜਾਂ ਫਸਲਾਂ ਨੂੰ ਅੱਗ ਲੱਗਣ ਦੀਆਂ ਰਿਪੋਰਟਾਂ ਮਿਲੀਆਂ ਨੇ, ਜਿਹਦੇ 'ਚ ਤਸਦੀਕ ਕੀਤੀ ਜਾ ਰਹੀ ਹੈ ਸਰਕਾਰੀ ਪੱਧਰ ਤੇ ਕਿ 750 ਏਕੜ ਦੀ ਜਿਹੜੀ ਪੈਦਾਵਾਰ ਹੈ, ਜਿਹੜਾ ਝਾੜ ਹੈ ਉਹ ਬਰਬਾਦ ਹੋ ਗਿਆ।